ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਦੀ ਰਾਜਸਥਾਨ ਵੱਲੋਂ ਇੱਕ ਐਮਪੀ ਨੇ ਬਿਆਨ ਦਿੱਤਾ ਹੈ ਕਿ ਦੇਸ਼ ਵਿਰੋਧੀ ਖਾਲਿਸਤਾਨੀ ਕਿਸਾਨਾਂ ਦੇ ਭੇਸ ਵਿੱਚ AK-47 ਰਾਈਫਲਾਂ ਲੈ ਕੇ ਦਿੱਲੀ ਬਾਰਡਰ ਤੇ ਬੈਠੇ ਹਨ। ਭਾਰਤ ਦੇ ਅਟਾਰਨੀ ਜਨਰਲ ਨੇ ਕਿਸਾਨ ਮੁੱਦਿਆਂ ਤੇ ਸੁਪਰੀਮ ਕੋਰਟ ਵਿੱਚ ਹੋਈ ਬਹਿਸ ਦੌਰਾਨ ਖਾਲਿਸਤਾਨੀ ਘੁਸਪੈਠ ਦਾ ਜਿਹੜਾ ਉਹ ਜ਼ਿਕਰ ਵੀ ਕੀਤਾ ਸੀ। ਸੋ ਕਿ ਮੋਦੀ ਸਰਕਾਰ ਖਾਲਿਸਤਾਨ ਦੇ ਮੁੱਦੇ ਨੂੰ ਆਧਾਰ ਬਣਾ ਕੇ ਨਾ ਸਿਰਫ ਕਿਸਾਨ ਐਜੀਟੇਸ਼ਨ ਨੂੰ ਕੁਚਲਣਾ ਚਾਹੁੰਦੀ ਹੈ ਬਲਕਿ ਇੱਕ ਹੋਰ ਸਿੱਖ ਨਸਲਕੁਸ਼ੀ ਕਰਨ ਦੀ ਜਿਹੜੀ ਪਲੈਨਿੰਗ ਤਾਂ ਨਹੀਂ ਬਣਾ ਰਹੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਸ ਕਿਸਮ ਦੀ ਇਸ ਵੇਲੇ ਮਲਟੀ ਪ੍ਰੋਂਗ ਸਟ੍ਰੈਟਜੀ ਹੈ ਮੋਦੀ ਸਰਕਾਰ ਦੀ, ਅੱਛਾ, ਅਸੀਂ ਪਹਿਲੇ ਸੈਗਮੈਂਟ 'ਚ ਵੀ ਜ਼ਿਕਰ ਕੀਤਾ ਹੈ ਕਿ ਤੁਹਾਨੂੰ ਅੱਡ-ਅੱਡ ਬੋਲੀਆਂ ਸੁਣਨ ਦੇ ਵਿੱਚ ਆਉਂਦੀਆਂ ਨੇ ਔਰ ਅੱਜ ਹੀ ਈਵਨ NDTV ਦੇ ਉੱਤੇ ਵੀ ਇਸ ਨੂੰ ਜਿਹੜਾ ਹੈ ਉਹ ਡਿਸਕਸ ਕੀਤਾ ਗਿਆ ਔਰ ਇੱਕ ਇੰਟਰਵਿਊ ਜਿਹੜਾ ਸੀਜ਼ਨ ਜਰਨਲਿਸਟ ਹੈ ਕਰਨ ਥਾਪਰ, ਉਹਨੇ ਅਰੁਣ ਸ਼ੌਰੀ ਦਾ ਜਿਹੜਾ ਬਹੁਤ ਵੱਡਾ ਜਰਨਲਿਸਟ ਰਿਹਾ, ਇੰਡੀਅਨ ਐਕਸਪ੍ਰੈਸ ਦਾ ਐਡੀਟਰ ਵੀ ਸੀ, ਹਾਲਾਂ 80ਵਿਆਂ ਦੇ ਵਿੱਚ ਇਹਨੇ ਬਹੁਤ ਸਿੱਖਾਂ ਦੇ ਖਿਲਾਫ ਨੈਗੇਟਿਵਿਟੀ, ਧੂਆਂਧਾਰ ਜਿਹੜੇ ਨੈਗੇਟਿਵ ਪ੍ਰਚਾਰ ਵਾਲੇ ਐਡੀਟੋਰੀਅਲ ਲਿਖੇ ਸੀ। ਔਰ ਮੈਨੂੰ ਯਾਦ ਹੈ ਕਿ ਉਦੋਂ ਸਿੱਖ ਇਨਫੋਰਮੇਸ਼ਨ ਸੈਂਟਰ ਜਿਹੜੇ ਅੰਮ੍ਰਿਤਸਰ ਦੇ ਇੰਚਾਰਜ ਸਨ ਦਵਿੰਦਰ ਸਿੰਘ ਦੁੱਗਲ, ਉਹਨਾਂ ਨੇ ਇੱਕ ਪੂਰਾ ਕਿਤਾਬਚਾ ਫਿਰ ਅਰੁਣ ਸ਼ੌਰੀ ਨੂੰ ਕਾਊਂਟਰ ਕਰਦਿਆਂ ਲਿਖਿਆ ਸੀ। ਪਰ ਅਰੁਣ ਸ਼ੌਰੀ ਨੇ ਬਹੁਤ ਨਾ ਪੱਖੀ ਸਿੱਖਾਂ ਬਾਰੇ ਕਿ ਜੀ ਇਹ ਕਦੇ ਵੀ ਦੇਸ਼ ਭਗਤ ਨਹੀਂ ਰਹੇ, ਅੰਗਰੇਜ਼ਾਂ ਦੇ ਨਾਲ ਵੀ ਇਹਨਾਂ ਨੇ ਜੁਆਇਨ ਕੀਤੇ ਹੈਂਡ, ਇੱਧਰ ਕੀਤਾ ਉੱਧਰ ਕੀਤਾ, ਸਿੱਖ ਗੁਰੂਆਂ ਬਾਰੇ ਵੀ, ਸਿੱਖ ਇਤਿਹਾਸ ਜਿਹੜਾ ਸਾਰਾ ਉਹਨੇ ਇੱਕ। ਪਰ ਮੈਂ ਅੱਜ ਹੈਰਾਨ ਸੀ ਔਰ ਸਾਡੇ ਵੀਰ ਸਰ ਗੁਰਚਰਨਜੀਤ ਸਿੰਘ ਜੀ ਨੇ ਹਿਊਸਟਨ ਤੋਂ ਸਾਨੂੰ ਲਿੰਕ ਭੇਜਿਆ ਉਹਨਾਂ ਦੀ ਗੁਫ਼ਤਗੂ ਦਾ ਕਰਨ ਥਾਪਰ ਦਾ, ਕਿ ਉਹਨੇ ਪੂਰਾ ਯੂ ਟਰਨ ਹੁਣ ਮਾਰਿਆ ਹੋਇਆ। ਪਰ ਜਿਹੜਾ ਉਸ ਸਾਰੀ ਡਿਸਕਸ਼ਨ 'ਚੋਂ ਵੀ ਪਾਰਟ ਨਿਕਲਦਾ, ਕਿਉਂਕਿ ਇਹ ਰਾਜਸਥਾਨ ਦੀ MP ਔਰ ਇਹਨਾਂ ਨੂੰ ਮੈਂ ਕ੍ਰੈਡੀਬਿਲਿਟੀ ਨਹੀਂ ਦੇਣਾ ਚਾਹੁੰਦਾ ਹੁੰਦਾ, ਲੇਕਿਨ ਜਦੋਂ ਤੁਸੀਂ ਦੇਖ ਰਹੇ ਹੋ ਕਿ ਇੱਕ ਪਾਸੇ ਤਾਂ ਰਾਜਨਾਥ ਸਿੰਘ ਕਹਿੰਦਾ ਹੈ ਕਿ ਜੀ ਜਦੋਂ ਕੋਈ ਕਿਸਾਨਾਂ ਨੂੰ ਖਾਲਿਸਤਾਨੀ ਅੱਤਵਾਦੀ ਕਹਿੰਦਾ ਮੈਨੂੰ ਬਹੁਤ ਦੁੱਖ ਹੁੰਦਾ ਹੈ, ਇਹ ਮਤ ਕਹੋ। ਦੂਸਰੇ ਪਾਸੇ ਉਹੀ ਨਰਿੰਦਰ ਤੋਮਰ ਇਹ ਵੀ ਬਿਆਨਬਾਜ਼ੀ ਕਰਦਾ ਹੈ ਕਿ ਜੀ ਇਹ ਜਿਹੜਾ ਇਹਨਾਂ ਦੇ ਵਿੱਚ ਦੂਜੇ ਲੋਕ ਆ ਗਏ ਨੇ ਔਰ ਇਹ ਗੱਲ ਔਨ ਰੈਕਰਡ ਹੈ। ਔਰ ਹੁਣ ਅਸੀਂ ਜ਼ਿਕਰ ਕਰਾਂਗੇ ਕਿ ਈਵਨ ਕਿਵੇਂ ਇੱਕ ਮਿਸਟਰ ਗੋਖਲੇ ਨਾਂ ਦੇ ਸੱਜਣ ਜਿਨ੍ਹਾਂ ਨੇ ਜਿਹੜੇ ਰਾਈਟ ਟੂ ਇਨਫੋਰਮੇਸ਼ਨ ਐਕਟਿਵਿਸਟ ਨੇ, ਉਹਨਾਂ ਨੇ ਪੁੱਛਿਆ ਕਿ ਜੀ ਕਿਉਂਕਿ ਇਹਨਾਂ ਦੇ ਅਟਾਰਨੀ ਜਨਰਲ ਔਰ ਇਹਨਾਂ ਦੇ ਮੇਨ ਉਹਨਾਂ ਦੇ ਵਿੱਚ ਜਿਹੜਾ ਤੁਸ਼ਾਰ ਮਹਿਤਾ ਔਰ ਵੈਨਗੋਪਾਲ ਸੋਲਿਸਿਟਰ ਜਨਰਲ, ਅਟਾਰਨੀ ਜਨਰਲ, ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਮੁੱਦਾ ਲਾਸਟ ਟਾਈਮ ਦੀ ਡਿਸਕਸ਼ਨ ਵੇਲੇ ਕਿਹਾ ਕਿ ਜੀ ਜਿਹੜੇ ਖਾਲਿਸਤਾਨੀ ਅੱਤਵਾਦੀ ਜਿਹੜੇ ਨੇ ਉਹ ਆ ਵੜੇ ਨੇ। ਔਰ ਉਹ ਮੈਂ ਗੱਲ ਕਰਨ ਤੋਂ ਪਹਿਲਾਂ ਜਿਹੜੀ ਇਹ ਰਾਜਸਥਾਨ ਦੀ MP ਨੇ ਇਹ ਕਿਹਾ, ਉਹਨੇ ਕਿਹਾ ਜੀ ਇਹ ਕਿਸਾਨ ਥੋੜ੍ਹੀ ਨੇ, ਕਿਸਾਨਾਂ ਦੇ ਭੇਸ ਦੇ ਵਿੱਚ ਆਤੰਕਵਾਦੀ ਖਾਲਿਸਤਾਨੀ ਨੇ ਔਰ AK-47 ਲੈ ਕੇ ਇਹ ਬੈਠੇ ਨੇ ਦਿੱਲੀ ਬਾਰਡਰ ਦੇ ਉੱਤੇ। ਹੁਣ ਇਸ ਤੋਂ ਇਲਾਵਾ ਅਸੀਂ ਅੱਡ-ਅੱਡ ਸਟੇਟਾਂ ਦੇ ਵਿੱਚ ਜਿਵੇਂ ਕਿ ਜੀ ਇਹ ਸਿਰਫ ਪੰਜਾਬ ਦੇ ਸਿੱਖ ਕਿਸਾਨ ਹੀ ਨੇ, ਬਾਕੀ ਤਾਂ ਸਾਰਾ ਭਾਰਤ ਬਹੁਤ ਖੁਸ਼ ਹੈ, ਕਿਸਾਨ ਬਹੁਤ ਜਸ਼ਨ ਮਨਾ ਰਹੇ ਨੇ। ਔਰ ਹੁਣ ਜਦੋਂ ਇਹਨਾਂ ਨੇ ਸੁਪਰੀਮ ਕੋਰਟ ਨੇ ਇਹਦੇ ਬਾਵਜੂਦ ਕਿ ਕਿਸਾਨਾਂ ਨੇ ਕਿਹਾ ਜੀ ਅਸੀਂ ਤੁਹਾਡੀ ਕਮੇਟੀ ਨੂੰ ਨਹੀਂ ਮੰਨਦੇ, ਕਿਸੇ ਨੇ ਤੁਹਾਡੇ ਸਾਹਮਣੇ ਨਹੀਂ ਆਉਣਾ, ਇੱਕ ਤਾਂ ਉਹਨਾਂ ਨੇ ਦੌੜਾ ਹੀ ਦਿੱਤਾ ਭੁਪਿੰਦਰ ਸਿੰਘ ਮਾਨ, ਐਂਡ ਰਾਈਟਲੀ ਸੋ, ਉਹਨੂੰ ਆਪਣੀ ਪੱਗ ਬਚਾ ਕੇ ਗਿਆ ਕਿਉਂਕਿ ਉਹਨੂੰ ਵੀ ਨਜ਼ਰ ਆ ਗਿਆ ਵੀ ਟੈਂਪਰੇਚਰ ਕੀ ਹੈ। ਪਰ ਇਹਦੇ ਬਾਵਜੂਦ 2 ਦਿਨ ਪਹਿਲਾਂ ਸੁਪਰੀਮ ਕੋਰਟ ਕਹਿ ਰਿਹਾ ਜੀ ਕਿਸਾਨਾਂ ਨੂੰ ਕੀ ਹੱਕ ਹੈ ਕਿਸੇ ਨੂੰ ਇੱਦਾਂ ਬੇਇੱਜ਼ਤ ਕਰਨ ਦਾ। ਉਹ ਬੇਸ਼ੱਕ ਉਹਨਾਂ ਦੇ ਵਿਊ ਪਹਿਲਾਂ ਕਿਸਾਨ ਪੱਖੀ ਵੀ ਹੋਣ, ਪਰ ਉਹ ਤਾਂ ਉਹਨਾਂ ਕਿਸਾਨਾਂ ਦੇ ਵਿਊ ਸਾਡੇ ਤੱਕ ਦੇਣਗੇ। ਉਹਨੇ ਝਾੜ ਪਾਈ ਕਿ ਜੀ ਤੁਸੀਂ ਸਾਡੇ ਕੋਰਟ ਦਾ ਨਹੀਂ। ਸੋ ਮਤਲਬ ਇਹ ਹੈ ਕਿ ਇਹ ਇੱਕ ਪਾਸੇ ਸੁਪਰੀਮ ਕੋਰਟ ਔਰ ਇਹ ਵੀ ਚੋਰ ਤੇ ਕੁੱਤੀ ਰਲਣ ਵਾਲੀ ਗੱਲ ਇੱਥੇ ਵੀ ਢੁਕਦੀ ਹੈ। ਉਹ ਜਿਹੜੀ ਹੈ ਉਹ ਕਵਰ ਅਪ ਗੇਮ ਖੇਡ ਰਹੇ ਨੇ, ਉਹਨੂੰ ਝਾੜ ਪਾ ਦਿੱਤੀ, ਉਹ ਕਵਰ ਅਪ ਕਰੇਗਾ ਉਹਨੂੰ ਪਾ। ਲੇਕਿਨ ਜਿਹੜੀ ਗੱਲ ਸਪਸ਼ਟ ਹੈ ਕਿ ਸੁਪਰੀਮ ਕੋਰਟ ਨੇ ਜਦੋਂ ਇਹ ਕਿਹਾ ਕਿ ਭਾਈ ਸਬੂਤ ਕੀ ਹੈ, ਲੇਕਿਨ ਅਜੇ ਸਬੂਤ ਤਾਂ ਨਹੀਂ, ਲੇਕਿਨ ਆਲਰੇਡੀ ਜੇ ਇੰਡੀਅਨ ਗੌਰਮੈਂਟ ਦਾ ਅਟਾਰਨੀ ਜਨਰਲ ਔਰ ਸੋਲਿਸਿਟਰ ਜਨਰਲ ਹਾਈਐਸਟ ਕੋਰਟ ਦੇ ਵਿੱਚ ਜਾ ਕੇ ਉਹ ਇਹ ਇਲਜ਼ਾਮ ਲਾਉਂਦਾ ਹੈ ਕਿ ਜੀ ਖਾਲਿਸਤਾਨੀ ਆ ਗਏ ਨੇ, ਸੋ ਜ਼ਾਹਰ ਹੈ ਕਿ ਇਹ ਉਹਨਾਂ ਦੀ ਬੈਕਅਪ ਸਟ੍ਰੈਟਜੀ ਹੈ, ਉਹ ਟਾਈਮ ਬਾਏ ਕਰ ਰਹੇ ਨੇ। ਉਹ ਭਾਰਤ ਦੇ ਬਾਕੀ ਜਿਹੜੀ ਹਿੰਦੂ ਤਵੀ ਨੇ ਜਾਂ ਮੈਜੋਰਿਟੀ ਹਿੰਦੂ ਨੇ ਉਹਨਾਂ ਨੂੰ ਇਹ ਸੁਨੇਹਾ ਦੇ ਰਹੇ ਨੇ, ਦੇਖੋ ਜੀ ਅਸੀਂ ਤਾਂ ਹਰ ਹੀਲੇ ਕੀਤਾ, ਦੇਖੋ ਜੀ 10-11 ਗੱਲਬਾਤ ਤਾਂ ਹੈ ਹੀ ਨਹੀਂ ਹੈ। ਗੱਲ ਤਾਂ ਇਹ ਹੈ ਕਿ ਬਈ ਤੁਸੀਂ ਕਾਨੂੰਨ ਬਿਨਾਂ ਪੁੱਛੇ
ਧੱਕੇ ਨਾਲ ਕੋਵਿਡ-19 ਦੇ ਹਵਾਲੇ ਨਾਲ ਨਾ ਤੁਸੀਂ ਉਹਨੂੰ ਕਿਸੇ ਸਿਲੈਕਟ ਕਮੇਟੀ ਦੇ ਹਵਾਲੇ ਕੀਤਾ ਪਾਰਲੀਮੈਂਟ 'ਚ, ਨਾ ਪਾਰਲੀਮੈਂਟ ਡਿਸਕਸ਼ਨ ਹੋਈ, ਨਾ ਤੁਸੀਂ ਰਾਜ ਸਭਾ ਦੇ ਵਿੱਚ ਈਵਨ ਵੋਟਿੰਗ ਕੀਤੀ ਵਾਇਸ ਵੋਟ ਦੇ ਨਾਲ, ਔਰ ਉਹਨਾਂ ਦੇ ਜਿਹੜੇ ਬੋਲਣ ਵਾਲੇ ਸੀ ਵਿਰੋਧ 'ਚ ਉਹਨਾਂ ਦੇ ਮਾਈਕ ਬੰਦ ਕਰ ਦਿੱਤੇ। ਨਾਲ ਦੀ ਨਾਲ ਤੁਸੀਂ ਉਹਦੀਆਂ ਨੋਟੀਫਿਕੇਸ਼ਨ ਜਾਰੀ ਕਰਵਾਤੀਆਂ ਪ੍ਰੈਜ਼ੀਡੈਂਟ ਤੇ ਦਸਤਖਤ ਕਰਵਾ ਕੇ। ਸੋ ਐਸੀ ਕਿਹੜੀ ਹਰੀ ਹੈ? ਸਵਾਲ ਤਾਂ ਇਹ ਪੁੱਛਿਆ ਜਾਣਾ ਚਾਹੀਦਾ। ਲੇਕਿਨ ਹਕੂਮਤ ਜਿਹੜੀ ਹੈ ਉਹ ਇਹ ਦੇਖੋ ਜੀ, ਬਹੁਤ ਹੁਣ ਹੋਏਗਾ ਇਹ ਵੀ ਇਹ ਜਿਹੜੀ 3 ਮੈਂਬਰੀ ਕਮੇਟੀ ਰੱਖੀ ਹੈ, ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿ ਬੀਜੇਪੀ ਰੂਲਡ ਸਟੇਟਸ ਵੱਲੋਂ ਉਹ ਜਿਹੜੇ ਨੇ ਪੂਰੇ ਉਹਨਾਂ ਦੇ ਕਾਫਲੇ ਕਿਸਾਨਾਂ ਦੇ ਆਉਣਗੇ ਆਪਣੀਆਂ ਪ੍ਰੈਜੈਂਟੇਸ਼ਨਸ ਦੇਣ ਲਈ ਕਿ ਜੀ ਇਹ ਤਾਂ ਬਹੁਤ ਫਾਇਦੇ ਦੇ ਕਾਨੂੰਨ ਨੇ, ਇਹ ਤਾਂ ਬਹੁਤ ਸਾਰਾ ਇਵੇਂ ਦਾ। ਔਰ ਇਹ ਕੋਈ ਨਵੀਂ ਗੱਲ ਨਹੀਂ ਹੈ। ਦੇਵੀ ਲਾਲ ਮਰ ਗਿਆ ਹੁਣ, ਜਿਹਦੇ ਚੌਧਰੀ ਦੇਵੀ ਲਾਲ ਹਰਿਆਣੇ ਦਾ ਵੱਡਾ ਕਿਸਾਨ ਲੀਡਰ ਸੀ, ਉਹਨੇ ਇੱਕ ਵਾਰ ਇੱਕ ਸੀਨੀਅਰ ਸਿੱਖ ਆਗੂ ਨੂੰ ਇਹ ਗੱਲ ਕਹੀ ਪ੍ਰਾਈਵੇਟਲੀ, ਕਹਿੰਦਾ ਜੀ ਸਾਡੀ ਵੀ ਅਕਲ ਤੇ ਪਰਦਾ ਹੀ ਪਿਆ ਰਿਹਾ। ਉਹ ਕਹਿੰਦਾ ਜੀ ਜਦੋਂ ਕਹਿੰਦਾ ਵੀ ਮੇਰੇ ਬਜ਼ੁਰਗਾਂ ਨੇ ਵੀ ਔਰ ਦੂਜਾ ਵੀ ਜਦੋਂ ਸਰ ਛੋਟੂ ਰਾਮ ਨੇ 1930 'ਚ ਇਹ ਕਾਨੂੰਨ ਪਾਸ ਕਰਵਾਏ, ਉਸ ਵੇਲੇ ਪੰਜਾਬ ਦੇ ਵਿੱਚ ਯੂਨੀਅਨਿਸਟ ਪਾਰਟੀ ਸਰ ਸਿਕੰਦਰ ਹਯਾਤ ਖਾਨ ਦੀ ਹਕੂਮਤ ਵੇਲੇ ਇਹ ਕਾਨੂੰਨ ਐਗਰੀਕਲਚਰ ਦੇ ਹਵਾਲੇ ਨਾਲ, ਇਸ ਲਈ ਛੋਟੂ ਰਾਮ ਦਾ ਨਾਮ ਵੱਡਾ ਹਰਿਆਣੇ ਦਾ ਜਾਟ ਸੀ। ਉਹਨੇ ਕਿਹਾ ਵੀ ਮੈਂ ਆਪਣੇ ਪਿਓ ਨੂੰ ਦੇਖਿਆ ਹੋਇਆ ਬੇਬਸੀ ਦੇ ਵਿੱਚ ਸ਼ਾਹੂਕਾਰ ਤੋਂ ਕਰਜ਼ਾ ਲੈਂਦਿਆਂ ਤੇ ਜ਼ਮੀਨ ਗਵਾਉਂਦਿਆਂ, ਤੇ ਉਹਨੇ ਕਾਨੂੰਨ ਪਾਸ ਕਰਵਾਇਆ ਸੀ ਕਿ ਜ਼ਮੀਨ ਵਾਹੁਣ ਵਾਲਾ ਹੀ ਜਿਹੜਾ ਹੈ ਉਹ ਜ਼ਮੀਨ ਖਰੀਦ ਸਕਦਾ ਹੈ, ਕਾਸ਼ਤਕਾਰ ਹੀ ਜ਼ਮੀਨ ਗੈਰ ਕਾਸ਼ਤਕਾਰ ਦੀ ਜ਼ਮੀਨ ਨਹੀਂ ਖਰੀਦ ਸਕਦਾ। ਸੋ ਉਹਦੇ ਨਾਲ ਜਿਹੜੇ ਬਾਣੀਏ ਸੂਦ ਜਿਹੜਾ ਉਹ ਪੀੜ੍ਹੀਆਂ ਤੱਕ ਵਿਚਾਰੇ ਕਿਸਾਨ ਦਿੰਦੇ ਰਹਿੰਦੇ ਸੀ, ਉਹਦੇ ਤੇ ਜ਼ੀਰੋਆਂ ਲਾਈ ਜਾਂਦੇ ਸੀ ਝੂਠੀਆਂ, ਤੇ ਅਲਟੀਮੇਟਲੀ ਉਹਨਾਂ ਦੀ ਜ਼ਮੀਨ ਦੇ ਉੱਤੇ ਉਹਦੇ ਮਾਲਕ ਬਣ ਜਾਂਦੇ ਸੀ। ਲੇਕਿਨ ਉਸ ਕਾਨੂੰਨ ਤੋਂ ਬਾਅਦ ਇਹ ਸੀ ਕਿ ਕਿਸਾਨ ਦੀ ਜ਼ਮੀਨ ਉਹ ਖਰੀਦ ਹੀ ਨਹੀਂ ਸਕਦਾ, ਲੈ ਹੀ ਨਹੀਂ ਸਕਦਾ, ਖਰੀਦਣਾ ਤਾਂ ਦੂਰ ਦੀ ਗੱਲ, ਉਹ ਕੁਰਕ ਵੀ ਨਹੀਂ ਕਰ ਸਕਦਾ। ਤੇ ਉਹ ਦੇਵੀ ਲਾਲ ਨੇ ਕਿਹਾ, ਕਹਿੰਦੇ ਜੀ ਅਸੀਂ ਮਤਲਬ ਜਦੋਂ ਇਹਨਾਂ ਨੇ ਜਿਹੜੇ ਸਾਰੇ ਸ਼ਾਹੂਕਾਰ ਔਰ ਇਹ ਸਾਰੀ ਪਾਰਟੀ ਬਣੀਆਂ ਪਾਰਟੀ, ਇਹਨਾਂ ਨੇ ਵਿਰੋਧ ਦੀ ਕਾਲ ਦੂਜੇ, ਕਹਿੰਦੇ ਸਾਡੇ ਕਮਲੇ ਵੀ ਜਿਹੜੇ ਨੇ ਉਹ ਜਾਟ ਉਹਨਾਂ ਦੇ ਨਾਲ ਲੱਗੇ ਸੀ ਵੀ ਪਤਾ ਨਹੀਂ ਇਹ ਛੋਟੂ ਰਾਮ ਨੇ ਕੀ। ਕਹਿੰਦੇ ਸਾਨੂੰ ਤਾਂ ਹੁਣ ਸਮਝ ਆਈ ਕਿ ਭਾਈ ਅਸੀਂ ਛੋਟੂ ਰਾਮ ਨੇ ਹੀ ਸਾਨੂੰ ਬਚਾਇਆ ਹੋਇਆ। ਸੋ ਇਹ ਜਿਹੜੇ ਕਿਸਾਨ ਦੂਸਰੀਆਂ ਸਟੇਟਾਂ ਦੇ, ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹੁਣ ਬਿਹਾਰ, ਮੱਧ ਪ੍ਰਦੇਸ਼ ਔਰ ਈਵਨ ਕੇਰਲਾ ਦੇ ਕਿਸਾਨ ਵੀ ਆ ਕੇ ਮੋਰਚੇ ਦੇ ਵਿੱਚ ਸ਼ਾਮਲ ਹੋਏ ਨੇ, ਪਰ ਵੱਡਾ ਤਬਕਾ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਭਾਈ ਉਹ ਕੀ ਹੈ, ਕਿੱਥੇ ਭੀੜ ਇਕੱਠੀ ਕਰਕੇ ਕਿੱਥੇ ਲਿਜਾ ਰਹੇ ਨੇ ਔਰ ਕੀ ਕਰ ਰਹੇ ਨੇ। ਸੋ ਇਹ ਸੁਪਰੀਮ ਕੋਰਟ ਤੋਂ ਵੀ ਅਲਟੀਮੇਟਲੀ ਇਹ ਹੋਏਗਾ ਜੀ ਕਿ ਇਹ ਤਾਂ ਬੜੇ ਭਲੇ ਦੇ ਕਾਨੂੰਨ ਨੇ। ਲੇਕਿਨ ਦੂਸਰੇ ਪਾਸੇ ਜਿਹੜਾ ਨੈਰੇਟਿਵ ਇਹ ਬਿਲਟ ਕਰ ਰਹੇ ਨੇ, ਔਰ ਜਿਹੜੀ ਗੱਲ ਈਵਨ ਅਰੁਣ ਸ਼ੌਰੀ ਨੇ ਜਿਹਨੇ ਪੂਰਾ ਯੂ ਟਰਨ ਮਾਰਿਆ ਇਸ਼ੂ ਤੇ, ਉਹਨੇ ਕਿਹਾ ਜੀ ਕਿ ਇਹ ਜਿਹੜਾ ਪਹਿਲਾਂ ਕਿਸਾਨ ਫਿਰ ਸਿੱਖ, ਉਹਨੇ ਕਿਹਾ ਜੀ ਇਹ ਜਿਹੜੀ ਫਾਈਟ ਹੈ ਅਲਟੀਮੇਟਲੀ ਜਿਵੇਂ ਮੋਦੀ ਸਰਕਾਰ ਇਹਨੂੰ ਟੈਕਲ ਕਰ ਰਹੀ ਹੈ, ਇਹ ਸਿੱਖ ਵਰਸਸ ਰੈਸਟ ਆਫ ਇੰਡੀਆ ਬਣ ਜਾਏਗੀ। ਔਰ ਉਹਨੇ ਕਿਹਾ ਜੀ ਇਹੀ ਕਹਾਣੀ 80ਵਿਆਂ ਦੇ ਵਿੱਚ ਸੀ ਜਦੋਂ ਕਿ ਇਸ ਨੂੰ ਇਵੇਂ ਬਣਾਇਆ ਗਿਆ, ਔਰ ਉਹਦੇ 'ਚ ਉਹਨਾਂ ਨੇ ਸਗੋਂ ਅਰੁਣ ਸ਼ੌਰੀ ਨੇ ਹਵਾਲਾ ਦਿੱਤਾ ਜਿਹੜਾ ਇੱਕ ਰਾਹ ਦਾ ਹਾਇਰ ਅਫੀਸ਼ੀਅਲ ਸਿੱਧੂ ਜਿਹਨੇ ਕਿਤਾਬ ਲਿਖੀ ਹੈ ਖਾਲਿਸਤਾਨ ਕੰਸਪੀਰੇਸੀ। ਹੁਣ ਸਾਰੇ ਰਿਟਾਇਰ ਹੋ ਕੇ ਇਹਨਾਂ ਨੂੰ ਯਾਦ ਆਉਂਦਾ ਕਿ ਜੀ ਇਹ ਤਾਂ ਇੰਦਰਾ ਗਾਂਧੀ ਨੇ 1 ਅਕਬਰ ਰੋਡ ਗੈਂਗ, ਔਰ ਮੈਂ ਆਰਡਰ ਕੀਤਾ ਕਿਤਾਬ ਨੂੰ, ਮੈਂ ਉਹਦੇ 'ਤੇ ਫਿਰ ਦਿਆਂਗਾ ਆਪਣੀ ਟਿੱਪਣੀ। ਲੇਕਿਨ ਔਰ ਇਹ ਜਿਹੜਾ ਸਿੱਧੂ ਜਿਹਨੇ ਇਹ ਕਿਤਾਬ ਲਿਖੀ ਹੈ, ਇਹ ਸਵਰਨ ਸਿੰਘ ਜਿਹੜਾ ਫੋਰਨ ਮਿਨਿਸਟਰ ਰਿਹਾ ਬਹੁਤ ਸਾਰੇ ਮਿਨਿਸਟਰੀਆਂ 'ਚ ਲਾਲ ਬਹਾਦਰ ਸ਼ਾਸਤਰੀ ਤੋਂ ਲੈ ਕੇ, ਉਹਦਾ ਜਵਾਈ ਹੈ ਔਰ ਰਾਹ ਦਾ ਨੰਬਰ 2 ਮੈਨ। ਔਰ ਉਹਨੇ ਦੱਸਿਆ ਜੀ ਮੈਨੂੰ ਕਿਵੇਂ 70ਵਿਆਂ ਦੇ ਅਖੀਰ ਦੇ ਵਿੱਚ ਜਿਹੜਾ ਉਹ ਕੈਨੇਡਾ ਭੇਜਿਆ ਗਿਆ ਸੀ ਕਿ ਜੀ ਕਿ ਖਾਲਿਸਤਾਨ ਦੀ ਮੂਵਮੈਂਟ ਨੂੰ ਕਿਵੇਂ ਰੋਕਣਾ। ਉਹਨੇ ਕਿਹਾ ਮੈਂ ਆ ਕੇ ਦੇਖਿਆ ਵੀ ਕੁਝ ਵੀ ਨਹੀਂ ਹੈ ਇੱਥੇ, ਔਰ ਮੈਂ ਇਹ ਰਿਪੋਰਟ ਵੀ ਉਹਨਾਂ ਨੇ ਕਿਹਾ ਜੀ ਫਿਰ ਮੈਂ ਜਦੋਂ ਵਾਪਸ ਗਿਆ ਕੁਝ ਮਹੀਨੇ ਬਾਅਦ, ਤੇ ਮੈਨੂੰ ਉਹਨਾਂ ਨੇ ਕਿਹਾ ਕਿ ਜੀ ਅਸੀਂ ਫਲਾਣੇ 7-8 ਸਟੇਸ਼ਨਾਂ ਦੇ ਉੱਤੇ ਅਮਰੀਕਾ, ਕੈਨੇਡਾ, ਇੰਗਲੈਂਡ 'ਚ ਜਿਹੜੇ ਨੇ ਉਹ ਭੇਜਣੇ ਨੇ ਆਪਣੇ ਰਾਹ ਦੇ ਬੰਦੇ ਜਿਹੜੇ ਖਾਲਿਸਤਾਨ। ਕਹਿੰਦੇ ਉਦੋਂ ਵੀ ਮੈਂ ਉਹਨੂੰ ਆਪਣੇ ਕਹਿੰਦੇ ਵੀ ਮੈਨੂੰ ਤਾਂ ਇਸ ਗੱਲ ਦੀ ਸਮਝ ਹੀ ਨਹੀਂ ਸੀ ਕਿ ਵੀ ਇਹ ਤਾਂ ਅਲਟੀਮੇਟਲੀ ਖਾਲਿਸਤਾਨ ਦਾ ਨੈਰੇਟਿਵ ਬਿਲਟ ਕਰ ਰਹੇ ਨੇ। ਇਹਨਾਂ ਨੇ ਤਾਂ ਇਹਨਾਂ ਦਾ ਏਜੰਡਾ ਪ੍ਰੋਗਰਾਮ ਹੋਰ ਹੈ ਵੀ ਇਹਨਾਂ ਨੇ ਤਾਂ 1984 ਐਂਡ ਦੀਆਂ ਜਿਹੜੀਆਂ ਚੋਣਾਂ ਨੇ ਉਹ ਸਿੱਖਾਂ ਨੂੰ ਕੁੱਟ ਚਾੜ ਕੇ ਜਿੱਤਣੀਆਂ, ਔਰ ਅਖੀਰ ਤੱਕ ਉਹਦੇ ਇੰਟਰਵਿਊ ਬਹੁਤ ਸਾਰੇ ਵੀ ਆਏ ਨੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੈਨੂੰ ਇਹ ਲੱਗਦਾ ਹੈ ਵੀ ਇਹ ਚੋਰਾਂ ਦੀ ਮੰਡਲੀ ਮੋਦੀ, ਅਮਿਤ ਸ਼ਾਹ, RSS ਦੀ ਜਿਨ੍ਹਾਂ ਦੀ 1/4 ਇਕੋਨਮੀ ਵੈਪੋਰੇਟ ਹੋਈ ਹੈ, ਜਿਨ੍ਹਾਂ ਦੇ ਸਕੈਂਡਲ ਇੱਕ ਤੋਂ ਬਾਅਦ ਇੱਕ ਇਸ ਕਿਸਮ ਦੇ ਨੇ ਜਿਨ੍ਹਾਂ ਦਾ ਜ਼ਿਕਰ ਅਸੀਂ ਪਹਿਲੇ ਸੈਗਮੈਂਟ 'ਚ ਕੀਤਾ ਵੀ ਇਹ ਲੁੱਟ ਕੇ ਖਾ ਗਏ ਨੇ। ਔਰ ਇਹਨਾਂ ਨੂੰ ਇਹ ਲੱਗਦਾ ਕਿ ਵੀ ਸ਼ਾਇਦ ਹੁਣ ਐਂਟਾਈ ਮੁਸਲਿਮ ਜਾਂ ਐਂਟਾਈ ਪਾਕਿਸਤਾਨ ਲਾਈਨ ਬਹੁਤੀ ਨਾ ਵਿਕੇ, ਕਿਉਂਕਿ ਚੀਨ ਤੋਂ ਜੁੱਤੀਆਂ ਪੈ ਰਹੀਆਂ। ਅੱਜ ਵੀ ਚੀਨ ਦੇ ਫੋਰਨ ਮਿਨਿਸਟਰੀ ਦੇ ਬੁਲਾਰੇ ਨੇ ਕਿਹਾ, ਬੀਬੀ ਨੇ,
ਉਹਨੇ ਕਿਹਾ ਕਿ ਉਹਨਾਂ ਨੂੰ ਕਿਹਾ ਜੀ ਤੁਸੀਂ ਉਹ 101 ਘਰ ਬਣਾ ਲਿਆ ਉਸ ਅਰੁਣਾਚਲ ਦੀ ਹੱਦ ਦੇ ਅੰਦਰ। ਉਹਨੇ ਕਿਹਾ ਜੀ ਸੋ ਵਾਟ, ਇਹ ਸਾਡਾ ਹੈ, ਇਹ ਸਾਊਥ ਤਿੱਬਤ ਹੈ ਔਰ ਉਧਰ ਮੂੰਹ ਨਹੀਂ ਕਰਦੇ। ਪਾਕਿਸਤਾਨ ਵੀ ਅੱਗੇ ਨਾਲੋਂ ਜਿਹੜਾ ਉਹਨਾਂ ਨੇ ਮਜ਼ਬੂਤੀ ਦੇ ਨਾਲ ਚੀਨ ਪਾਕਿਸਤਾਨ ਅਲਾਇੰਸ ਬਣਿਆ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਔਰ ਇਹ ਸਾਹਮਣੇ ਆ ਗਿਆ ਉਸ ਗੋਸਵਾਮੀ ਦੇ ਉਹ ਸਾਰੇ ਚੈਟ ਮੈਸੇजेस ਚੋਂ ਕਿ ਕਿਵੇਂ ਇਹਨਾਂ ਨੇ ਪੁਲਵਾਮਾ, ਬਾਲਾਕੋਟ, ਆਰਟੀਕਲ 370 ਇਹ ਸਾਰੀ ਖੇਡ ਕਿਵੇਂ ਇਹਨਾਂ ਨੇ ਖੇਡੀ ਹੈ। ਤੇ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੇ ਇਹ ਕਿਤੇ ਨਾ ਕਿਤੇ ਫੈਸਲਾ ਕੀਤਾ ਹੋਇਆ ਹੈ ਕਿ ਹੁਣ ਸਿੱਖਾਂ ਨੂੰ ਵੱਡਾ ਖਤਰਾ ਦੱਸੋ, ਖਾਲਿਸਤਾਨ ਦਾ ਖਤਰਾ ਦੱਸ ਕੇ ਇਹਨਾਂ ਦੀ ਨਸਲਕੁਸ਼ੀ ਕਰਕੇ ਫਿਰ ਮੈਜੋਰਟੀ ਹਿੰਦੂਆਂ ਨੂੰ ਖੁਸ਼ ਕਰੋ। ਔਰ ਇਹ ਸਿਰਫ ਮੇਰਾ ਕੰਸਰਨ ਨਹੀਂ ਹੈ, ਜਾਂ ਅਸੀਂ ਤਾਂ ਇਸ ਦੇ ਉੱਤੇ ਲਗਾਤਾਰਤਾ ਨਾਲ ਗੱਲ ਕਰ ਰਹੇ ਹਾਂ। ਅੱਜ ਮੈਂ ਦੇਖ ਰਿਹਾ ਸੀ ਕਿ 624.com ਦੇ ਉੱਤੇ ਇੱਕ ਬੜਾ ਅੱਛਾ ਆਰਟੀਕਲ ਗੈਸਟ ਕਾਲਮਨਿਸਟ ਨੇ ਗੁਰਪ੍ਰੀਤ ਸਿੰਘ ਉਹਨਾਂ ਦਾ ਹੈਗਾ ਔਰ ਓਪੀਨੀਅਨ ਪੇਜ ਐਡੀਟੋਰੀਅਲ ਹੈ, ਵਿਲ ਦਾ ਇੰਡੀਅਨ ਗਵਰਨਮੈਂਟ ਸਟ੍ਰੈਟਜੀ ਟੂ ਯੂਜ਼ ਖਾਲਿਸਤਾਨਸ ਨੈਰੇਟਿਵ ਕ੍ਰਸ਼ ਦਾ ਫਾਰਮਰ ਐਜੀਟੇਸ਼ਨ। ਹਾਲਾਂਕਿ ਮਹਿਦੂਦ ਹੈ, ਇਹ ਨਸਲਕੁਸ਼ੀ ਦੀ ਗੱਲ ਨਹੀਂ ਹੈ ਬਹੁਤੀ। ਉਹਦੇ 'ਚ ਇਹ ਹੈ ਕਿ ਕੀ ਇਹ ਜਿਹੜਾ ਖਾਲਿਸਤਾਨ ਦਾ ਨੈਰੇਟਿਵ ਬਣਾ ਰਹੇ ਨੇ ਇਹ ਫਾਰਮਰ ਐਜੀਟੇਸ਼ਨ ਨੂੰ ਕ੍ਰਸ਼ ਕਰਨ ਦੇ ਲਈ ਹੈ। ਔਰ ਗੱਲ ਇਸ ਤੋਂ ਵੀ ਬਿਯੋਂਡ ਹੈ। ਫਾਰਮਰ ਐਜੀਟੇਸ਼ਨ ਦਾ ਇੱਕ ਸਟੈਪ ਹੋਏਗਾ, ਕ੍ਰਸ਼ ਕਰਨ ਤੱਕ ਜਾਂ ਫਾਈਨਲ ਔਨਸਲੌਟ ਤੋਂ ਪਹਿਲਾਂ ਉਹ ਬਿਲਡ ਕਰ ਦੇਣਗੇ ਸਾਰੇ ਨੂੰ। ਇਹਨਾਂ ਨੇ ਕੋਸ਼ਿਸ਼ ਤਾਂ ਕੀਤੀ, ਪਰ ਜਦੋਂ ਤੱਕ ਅਸੀਂ ਦੇਖਦੇ ਹਾਂ ਵੀ ਕਿਸਾਨਾਂ ਨੇ ਵਾਈਜ਼ਲੀ ਇਸ ਸਾਰੇ ਨੂੰ ਹੈਂਡਲ ਕੀਤਾ। ਔਰ ਇਸ ਦੇ ਉੱਤੇ ਜਦੋਂ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਇਹਨਾਂ ਦਾ ਅਟਾਰਨੀ ਜਨਰਲ ਔਰ ਸੋਲੀਸਿਟਰ ਜਨਰਲ ਇਹ ਕਹਿੰਦਾ, ਔਰ ਡਾਕਟਰ ਧਰਮਵੀਰ ਗਾਂਧੀ, ਮੈਂ ਸਮਝਦਾ ਵੀ ਇਸ ਮੌਕੇ ਦੇ ਉੱਤੇ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਜਿਹੜੇ ਪੰਜਾਬ ਦੇ ਸੱਚਮੁੱਚ ਪੰਜਾਬੀ ਨੂੰ ਪਿਆਰ ਕਰਨ ਵਾਲੇ, ਪੰਜਾਬ ਦੀ ਧਰਤੀ ਨੂੰ, ਜ਼ਬਾਨ ਨੂੰ ਨੇ, ਡਾਕਟਰ ਧਰਮਵੀਰ ਗਾਂਧੀ ਨੇ ਇਸ ਦੇ ਉੱਤੇ ਜਿਹੜਾ ਆਪਣਾ ਪੰਜਾਬੀ ਦੇ ਵਿੱਚ ਟਵੀਟ ਕੀਤਾ ਸੀ। ਔਰ ਉਹਦੇ 'ਚ ਉਹਨਾਂ ਨੇ ਕਿਹਾ, ਤੁਸ਼ਾਰ ਮਹਿਤਾ ਇਹ ਉਹਨਾਂ ਦਾ ਮੇਨ ਜਿਹਨੇ ਸੁਪਰੀਮ ਕੋਰਟ 'ਚ ਦਿੱਤੀ ਪ੍ਰੈਜ਼ੈਂਟ ਹੈ, ਤੁਸ਼ਾਰ ਮਹਿਤਾ ਜੇ ਤੂੰ ਕਹਿੰਦਾ ਹੈ ਕਿ ਕਿਸਾਨ ਐਜੀਟੇਸ਼ਨ ਵਿੱਚ ਖਾਲਿਸਤਾਨੀ ਸ਼ਾਮਲ ਹਨ ਤਾਂ ਸੁਣ ਲੈ, ਆਪਣੇ ਹੱਕਾਂ ਤੇ ਖੇਤੀ ਕਾਨੂੰਨਾਂ ਖਿਲਾਫ ਲੜਨ ਵਾਲੇ ਅਸੀਂ ਸਾਰੇ ਪੰਜਾਬੀ ਵੀ ਖਾਲਿਸਤਾਨੀ। ਆਪਣੀ ਖਾਲਿਸਤਾਨੀ ਲਿਸਟ ਵਿੱਚ ਸਭ ਤੋਂ ਪਹਿਲਾਂ ਲਿਖ ਧਰਮਵੀਰ ਗਾਂਧੀ ਦਾ ਨਾਮ ਕਿ ਭਾਈ ਲਿਖ ਤੂੰ ਵੀ ਜੇ ਇਹੀ ਕਿਸਾਨਾਂ ਦੇ ਐਜੀਟੇਸ਼ਨ ਨੂੰ ਤੁਸੀਂ ਖਾਲਿਸਤਾਨ, ਤੇ ਫਿਰ ਅਸੀਂ ਸਭ ਤੋਂ ਵੱਡੇ ਖਾਲਿਸਤਾਨੀ ਹੈ। ਬੜੀ ਬੋਲਡ ਸਟੇਟਮੈਂਟ ਹੈ। ਔਰ ਜਿਹਨਾਂ ਦਾ ਮੈਂ ਜ਼ਿਕਰ ਕੀਤਾ ਹੈ ਕਿ ਵੀ ਕਿਵੇਂ ਮਿਸਟਰ ਸਕੇਤ ਗੋਖਲੇ ਜਿਹੜਾ RTI ਐਕਟਿਵਿਸਟ ਹੈ, ਉਹਨਾਂ ਨੇ ਜਿਹੜੀ ਹੈ ਰਾਈਟ ਟੂ ਇਨਫੋਰਮੇਸ਼ਨ ਐਕਟ ਜਿਹੜਾ 2005 ਦਾ ਉਹਦੇ ਥੱਲੇ ਉਹਨਾਂ ਨੇ ਪੈਟੀਸ਼ਨ ਪਾਈ ਹੈ। ਔਰ ਉਹਦੇ 'ਚ ਉਹਨਾਂ ਨੇ ਜਿਹੜੇ 3 ਨੁਕਤੇ ਚੁੱਕੇ ਨੇ, ਉਹਨਾਂ ਨੇ ਕਿਹਾ ਕਿ ਪਲੀਜ਼ ਸਟੇਟ ਦਾ ਖਾਲਿਸਤਾਨੀ ਆਰਗੇਨਾਈਜੇਸ਼ਨਸ ਆਈਡੈਂਟੀਫਾਈਡ ਬਾਈ ਮਿਨਿਸਟਰੀ ਆਫ ਹੋਮ ਅਫੇਅਰਸ or any department of Union of India that are currently present and actively functioning in the farmers' protest outside New Delhi at the Singhu border। ਕਿ ਭਾਈ ਇਸ ਤਰ੍ਹਾਂ ਤੁਸੀਂ ਖਾਲਿਸਤਾਨੀ ਜਥੇਬੰਦੀਆਂ ਦਾ ਨਾਂ ਦੱਸੋ, ਮਿਨਿਸਟਰੀ ਹੋਮ ਅਫੇਅਰਸ ਦੱਸੇ ਜਾਂ ਕੋਈ ਵੀ ਯੂਨੀਅਨ ਆਫ ਇੰਡੀਆ ਦਾ ਮਹਿਕਮਾ, ਕਿ ਕਿਹੜੀਆਂ ਜਥੇਬੰਦੀਆਂ ਦੇ ਬੰਦੇ ਜਿਹੜੇ ਨੇ ਫਾਰਮਰਸ ਦੇ ਪ੍ਰੋਟੈਸਟ ਦੇ ਵਿੱਚ ਸਿੰਘੂ ਬਾਰਡਰ ਤੇ ਮੌਜੂਦ ਨੇ। ਨੰਬਰ 2, please state the total number of Khalistanis belonging to banned organizations and their names who have been arrested or detained from the farmers protest। ਕਿ ਇਹ ਦੱਸੋ ਵੀ ਕਿਹੜੇ ਨੇ ਬੰਦੇ ਜਿਨ੍ਹਾਂ ਨੂੰ ਤੁਸੀਂ ਗ੍ਰਿਫਤਾਰ ਕੀਤਾ ਹੈ ਬਾਰਡਰ ਤੋਂ ਬੈਠਿਆਂ ਨੂੰ ਕਿ ਭਾਈ ਉਹ ਖਾਲਿਸਤਾਨੀ ਨੇ। ਥਰਡ, please state any other action that has been taken by any department of the Union of India or by the Ministry of Home Affairs against the alleged presence of Khalistanis at the farmers' protest at the Singhu border outside New Delhi। ਕੋਈ ਹੋਰ ਐਕਸ਼ਨ ਤੁਹਾਡੀ ਹੋਮ ਮਿਨਿਸਟਰੀ ਨੇ ਲਿਆ ਹੋਏ ਉਹ ਵੀ ਦੱਸ ਦਿਓ। ਇਹ ਤਾਂ ਠੀਕ ਹੈ ਕਿ NIA ਤੋਂ 40 ਜਿਹੜੇ ਕਿਸਾਨ ਨੇ, ਉਹਨਾਂ 'ਚ ਪੱਤਰਕਾਰ ਵੀ ਨੇ ਔਰ ਜਨਰਲ ਆਮ ਲੋਕ, ਉਹਨਾਂ ਨੂੰ ਨੋਟਿਸ ਭਿਜਵਾ ਦਿੱਤੇ ਨੇ ਕਿ ਜੀ ਤੁਸੀਂ ਫੋਰਨ ਫੰਡਿੰਗ ਦੇ ਮਾਮਲੇ 'ਚ, ਪਰ ਫੋਰਨ ਫੰਡਿੰਗ ਦਾ ਮਾਮਲਾ ਤੇ ਖਾਲਿਸਤਾਨ ਦਾ ਮਾਮਲਾ ਇਹ ਡਿਫਰੈਂਟ ਮਾਮਲੇ ਨੇ। ਕਿ ਦੱਸੋ ਕਿਹੜੇ ਖਾਲਿਸਤਾਨੀ ਤੁਸੀਂ ਫੜੇ ਨੇ, ਨੇਮ ਕਰੋ ਕਿਹੜੀਆਂ ਆਰਗੇਨਾਈਜੇਸ਼ਨ ਤੁਹਾਡੇ ਹੋਮ ਆਫਿਸ ਨੇ ਜਿਹੜਾ ਉਹਨਾਂ ਨੂੰ ਇਸ ਪਾਸੇ ਲਾਇਆ। ਔਰ ਇਸ ਸਾਰੇ ਦੇ ਨਾਲ ਨਾਲ ਜਿਵੇਂ ਡਾਕਟਰ ਧਰਮਵੀਰ ਗਾਂਧੀ ਦਾ ਅਸੀਂ ਜ਼ਿਕਰ ਕੀਤਾ, ਇਹਦੇ 'ਚ ਵੀ ਉਹਨਾਂ ਨੇ ਕੀਤਾ। ਔਰ ਫਿਰ ਉਹਨਾਂ ਨੇ ਜਿਹੜਾ ਵੈਟਰਨ ਜਰਨਲਿਸਟ ਨੇ ਜਗਤਾਰ ਸਿੰਘ, ਜਿਹੜੇ 80s ਦੇ ਵਿੱਚ ਵੀ
ਕਵਰ ਕਰਦੇ ਰਹੇ, ਸਾਰੇ ਅੰਮ੍ਰਿਤਸਰ ਬੇਸ ਸੀ। ਉਹਨਾਂ ਨੇ ਇਹ ਗੱਲ ਕਹੀ ਹੈ ਇਸ ਆਪਣੀ ਇੰਟਰਵਿਊ 'ਚ ਕਿ ਬ੍ਰਿੰਗਿੰਗ ਇਨ ਖਾਲਿਸਤਾਨ ਨੈਰੇਟਿਵ ਡਿਊਰਿੰਗ ਏ ਸੁਪਰੀਮ ਕੋਰਟ ਡਿਬੇਟ could be part of the strategy of the center to crush farmer struggle। ਹੁਣ ਇਹ ਜਿਹੜੇ ਲੋਕ ਦੇਖ ਰਹੇ ਨੇ ਹਰ ਇੱਕ ਐਂਗਲ ਤੋਂ ਕਿ ਬਈ ਇਹ ਕਿੱਧਰ ਨੂੰ ਜਾ ਰਹੀ ਹੈ ਗੱਲ, ਔਰ ਇਹ ਇਹਦੇ ਨਾਲ ਕਹਿਣਾ ਕੀ ਚਾਹੁੰਦੇ ਨੇ। ਜੇ ਉਹਨਾਂ ਦੀ MP ਬਿਆਨ ਦੇ ਰਹੀ ਹੈ, ਉਹਨਾਂ ਦੇ ਵਜ਼ੀਰ ਇਸ ਕਿਸਮ ਦਾ ਕਰ ਰਹੇ ਨੇ, ਦਿੱਲੀ ਦਾ BJP ਦਾ ਆਫਿਸ ਜਿਹੜਾ ਉਹ ਚਿੱਠੀ ਕੱਢਦਾ ਹੈ ਕਿ 26 ਜਨਵਰੀ ਨੂੰ ਦੇਸ਼ ਧਰੋਹੀਆਂ ਨੇ ਟਰੈਕਟਰ ਰੈਲੀ ਕਰਨੀ ਹੈ, ਉਹਨਾਂ ਦੇ ਖਿਲਾਫ ਹਿੰਸਾ ਕਰੋ, ਤੁਹਾਨੂੰ ਕੋਈ ਜਿਹੜਾ ਕਾਨੂੰਨੀ ਕਾਰਵਾਈ ਨਹੀਂ ਹੋਏਗੀ। ਜਦੋਂ ਓਬਜੈਕਟ ਹੁੰਦਾ ਤੇ ਉਹ ਕਹਿੰਦੇ ਨੇ ਨਹੀਂ ਫੇਕ, ਦਿਸ ਇਜ਼ ਫੇਕ। ਫਿਰ ਇਹ ਕਹਿੰਦੇ ਨੇ ਦ ਸਟੇਟਸ ਕੋ ਐਂਡ ਇੰਡਕਸ਼ਨ ਆਫ ਖਾਲਿਸਤਾਨ ਨੈਰੇਟਿਵ ਬਾਈ ਗਵਰਨਮੈਂਟ can further raise tension and that situation must be avoided as part of the dharna on Delhi borders, as there are thousands of old men, women and children who have vowed not to return without the acceptance of their demands to repeal these laws, he added। उन्होंने कहा जी ये जिस किस्म का खालिस्तान नैरेटिव इंडक्ट कर रहे हैं उत्थे बैठे हुए ने बजुर्ग भी, बच्चे भी, दूजा भी ये तो बहुत नुकसान करनगे इन्हां दा जिहड़ी लाइन है। और बीबी किरणजोत कौर हालां जिहड़ा वो अकाली माइंडसैट है उन्हें अपने इस दे उत्ते जिहड़ा सी उहदे ते कामेंट कीता है। ए वेरी डेंजरस सिग्नल मोदी गवर्नमेंट सेंडिंग पंजाब इज अटॉर्नी जनरल वेणुगोपाल claiming the presence of Khalistanis among farmers at Singhu Delhi borders in Supreme Court। फिर उन्हें तंज की है, रिमेंबर Khalistanis sons are guarding Indian borders, playing communal games is not to the country। उन्होंने कहा जी जिन्हों ਨੂੰ ਤੁਸੀਂ ਖਾਲਿਸਤਾਨੀ ਕਹਿ ਰਹੇ ਹੋ ਬੈਠੇ ਨੇ ਉੱਤੇ ਤੇ ਉਹਨਾਂ ਦੇ ਮੁੰਡੇ ਤੇ ਬਾਰਡਰਾਂ ਤੇ ਬੈਠੇ ਨੇ। ਬਿਲਕੁਲ। ਔਰ ਇਹ ਜਿਹੜਾ ਤੁਸੀਂ ਖਤਰਨਾਕ ਖੇਡ ਖੇਡ ਰਹੇ ਹੋ ਇਹ ਬਹੁਤ ਹੈ। ਔਰ ਇਹੀ ਖੇਡ ਜਿਹੜੀ ਹੈ ਇਹਨਾਂ ਨੇ ਜਿਹੜੀ ਆਰਟੀਕਲ 'ਚ ਕਨਕਲੂਡ ਕੀਤੀ। The same strategy was adopted by Indian Prime Minister Indira Gandhi to crush Dharmyudh Morcha, which was being undertaken by Sikhs to demand decentralization of powers in Indian Union। ਕਿ ਸਾਰਾ ਧਰਮਯੁੱਧ ਮੋਰਚਾ ਔਰ ਸੰਤ ਪਿੰਡਰਾਂ ਵਾਲਿਆਂ ਨੇ ਵੀ ਕਦੇ ਖਾਲਿਸਤਾਨ ਦੇ ਲਈ ਜਿਹੜਾ ਉਹ ਮੋਰਚਾ ਨਹੀਂ ਸੀ। ਉਹ ਕਹਿੰਦੇ ਸੀ ਕਿ ਅਸੀਂ ਅਨੰਦਪੁਰ ਸਾਹਿਬ ਦੇ ਮਤੇ ਲਈ, ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਉਹ ਸੈਂਟਰ ਸਟੇਟ ਰਿਲੇਸ਼ਨ ਮੋਰ ਪਾਵਰਸ ਟੂ ਦਾ ਸਟੇਟਸ ਦੇ ਲਈ ਸੀ। ਉਹਨਾਂ ਨੇ ਕਿਹਾ ਵੀ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਸਾਡੇ ਪਰਸਪੈਕਟਿਵ ਤੋਂ ਤਾਂ ਅਸੀਂ 36 ਸਾਲ ਤੋਂ ਇਸ ਗੱਲ ਦੇ ਉੱਤੇ ਜਿਹੜਾ ਹੈ ਦ੍ਰਿੜ ਹੈ ਕਿ ਭਾਈ ਉਸ ਖਿੱਤੇ ਦੇ ਵਿੱਚ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਬਣਾਏ ਬਿਨਾ ਕੋਈ ਸਿੱਖਾਂ ਦਾ ਮਸਲਾ ਹੱਲ ਨਹੀਂ ਹੋਣਾ। ਇਹ ਗੱਲ ਅੱਜ ਸਮਝ ਆ ਜਾਏ, ਹੋਰ ਖਵਾਰੀ ਤੋਂ ਬਾਅਦ ਸਮਝ ਆਏ। ਲੇਕਿਨ ਇਸ ਗੱਲ ਨੂੰ ਮੈਂ ਦੇਖ ਰਿਹਾ ਕਿ ਜਿਹੜੇ ਖੱਬੇ ਪੱਖੀ ਵੀ ਥੋੜ੍ਹੇ ਬਹੁਤ ਸਮਝਦੇ ਨੇ ਖੇਡ ਨੂੰ, ਜਾਂ ਕੁਛ ਇੰਡੀਪੈਂਡੈਂਟ ਮਾਈਂਡਡ ਲੋਕ, ਜਾਂ ਈਵਨ ਅਰੁਣ ਸ਼ੌਰੀ ਵਰਗੇ ਲੋਕ, ਜਿਹੜਾ ਅਰੁਣ ਸ਼ੌਰੀ ਕਹਿ ਰਿਹਾ ਕਿ ਵੀ ਇਹ ਮਰਵਾਉਣਗੇ ਸਾਰਿਆਂ ਨੂੰ, ਇਹ ਇਹਨਾਂ ਨੂੰ ਪਤਾ ਨਹੀਂ ਹੈ ਸਿੱਖਾਂ ਦੀ ਤਾਂ ਟ੍ਰੇਨਿੰਗ ਹੀ ਉਹਨਾਂ ਨੂੰ ਕਹਿੰਦਾ ਜੀ ਸਿੱਖ ਕੀ ਨੇ, ਉਹ ਕਹਿੰਦੇ ਜੀ ਫਾਈਟ ਹੀ ਨਹੀਂ ਕਰਦੇ, ਉਹ ਤਾਂ ਬਚਪਨ ਤੋਂ ਉਹ ਤਾਂ ਦੇ ਆਰ ਟ੍ਰੇਨ ਟੂ ਫਾਈਟ। ਉਹਨਾਂ ਦੀ ਤਾਂ ਸਾਰਾ ਇਤਿਹਾਸ ਉਹਨਾਂ ਦਾ ਜਿਹੜਾ ਉਹਨਾਂ ਨੂੰ ਦ੍ਰਿੜ ਹੁੰਦਾ ਹੈ। ਔਰ ਤੁਸੀਂ ਸਿੱਖਾਂ ਦੇ ਨਾਲ ਉਹਨਾਂ ਨੂੰ ਤੁਸੀਂ ਇਸ ਕਿਸਮ ਦੀਆਂ ਇਲਜ਼ਾਮ ਤਰਾਸ਼ੀਆਂ ਕਰਕੇ ਜਿਹੜਾ ਤੁਸੀਂ ਸਿੱਖਾਂ ਨੂੰ ਸਮਝੋ ਕਿ ਵੀ ਤੁਸੀਂ ਜਿੱਤ ਲਓਗੇ, ਨਹੀਂ ਇਹ ਤਾਂ ਸਾਰਾ ਸੋ ਅਸੀਂ ਸਮਝਦੇ ਹਾਂ ਵੀ ਇਸ ਗੱਲ ਨੂੰ ਜਦੋਂ ਐਨਮੀ ਵੀ ਇਹ ਕਹਿੰਦਾ, ਔਰ ਕਿਉਂਕਿ ਅਰੁਣ ਸ਼ੌਰੀ ਹੁਣ ਇਹਦੀਆਂ ਗੁੱਡ ਬੁੱਕਸ ਨਹੀਂ ਹੈ ਮੋਦੀ ਦੀ, ਜਾਂ ਮੋਦੀ ਉਹਦੀਆਂ ਗੁੱਡ ਬੁੱਕਸ ਨਹੀਂ ਹੈ ਸਾਰੇ ਇੱਕੋ ਹੀ ਥੈਲੀ ਦੇ ਚੱਟੇ ਬੱਟੇ ਨੇ। ਲੇਕਿਨ ਠੱਗਾਂ ਦੀ ਜਾਂ ਚੋਰਾਂ ਦੀ ਅਸਲੀਅਤ ਉਦੋਂ ਹੀ ਬਾਹਰ ਆਉਂਦੀ ਜਦੋਂ ਆਪਸ ਵਿੱਚ ਲੜਦੇ ਨੇ, ਜਾਂ ਲੜਨ ਨਾ ਤੇ ਫਿਰ ਤਾਂ ਜਿਹੜਾ ਉਹ ਸੱਚਾਈ ਬਾਹਰ ਹੀ ਨਹੀਂ ਆ ਸਕਦੀ। ਲੇਕਿਨ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹੋਣੀਆਂ ਚਾਹੀਦੀਆਂ ਕਿ ਹਕੂਮਤ ਖਾਲਿਸਤਾਨ ਦੇ ਖਿਲਾਫ ਸਿੱਖ ਕੌਮ ਦੀ ਅੱਗੋਂ ਨਸਲਕੁਸ਼ੀ ਦੇ ਲਈ ਪੂਰੀ ਉਹਨਾਂ ਨੇ ਜਿਹੜੀ ਹੈ ਉਹ ਵਿਉਂਤਬੰਦੀ ਕੀਤੀ ਹੋਈ ਹੈ। ਇਹ ਮੈਟਰ ਆਫ ਟਾਈਮ ਹੈ। ਇਹ ਠੀਕ ਹੈ ਕਿ ਦੁਨੀਆ ਭਰ 'ਚ ਜਿਸ ਕਿਸਮ ਦੇ ਹਾਲਾਤ ਬਣੇ ਨੇ ਸਿੱਖਾਂ ਦੇ ਖਲੋਣ ਦੇ ਨਾਲ, ਹੋ ਸਕਦਾ ਹੈ ਉਹਨੂੰ ਸ਼ੈਲਵ ਕਰ ਦੇਣ ਫॉर ਦਾ ਟਾਈਮ ਬੀਇੰਗ, ਪਰ ਜੇ ਤੁਸੀਂ RSS ਦੇ ਕੰਮ ਕਰਨ ਦਾ ਪੈਟਰਨ ਦੇਖੋਗੇ ਤਾਂ ਫਿਰ ਇਹੀ ਮੈਨੂੰ ਨਜ਼ਰ ਆ ਰਿਹਾ ਕਿ ਭਾਈ ਇੱਧਰ ਅਸੀਂ ਆਪਣੀ ਜਿਹੜੀ ਹੈ ਉਹ ਲੜਾਈ ਲੜ ਰਹੇ। ਸਾਡੇ ਕਿਸਾਨ ਲੀਡਰ ਸਮਝਦੇ ਨੇ ਕਿ ਭਾਈ ਉਹ ਸਿਰਫ ਕਿਸਾਨ ਕਾਨੂੰਨਾਂ ਨੂੰ ਵਾਪਸ ਕਰਵਾਉਣ ਤੱਕ ਨੇ, ਉਹਦੇ ਲਈ ਚਲੋ ਚੰਗੀ ਗੱਲ ਹੈ ਜਿਵੇਂ ਅੱਜ ਅਸੀਂ
ਡਿਸਕਸ ਕੀਤਾ ਹੈ ਕਿ ਉਹਨਾਂ ਨੇ ਉਹ ਪ੍ਰਪੋਜ਼ਲ ਸਸਪੈਂਸ਼ਨ ਵਾਲੀ ਰੱਦ ਕੀਤੀ ਹੈ, ਅੱਛਾ ਪਰ ਇਹ ਗੇਮ ਜਿਹੜੀ ਹੈ ਕੋਈ ਹੋਰ ਅਨਫੋਲਡ ਹੋਣ ਜਾ ਰਹੀ ਹੈ ਬਿਲਕੁਲ ਔਰ ਉਹਦੇ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।